ਅਸਲਾਮੁਅਲੈਕਮ ਜੀ ਆਇਆਂ ਨੂੰ ਪੰਜਾਬੀ ਤਬਸਰੇ ਦੇ ਵਿੱਚ ਤੇ ਸ਼ੁਰੂ ਕਰਨੇ ਆ ਅੱਲਾ ਦਾ ਨਾਮ ਲੈ ਕੇ। ਅੱਜ ਸਾਡੇ ਨਾਲ ਮੌਜੂਦ ਨੇ ਭਾਈ ਤਾਰਕ ਸਾਹਿਬ, ਭਾਈ ਵੀ ਨੇ, ਦੋਸਤ ਵੀ ਨੇ, ਤੇ ਇਹਨਾਂ ਕੋਲੋਂ ਥੋੜੀ ਜਿਹੀ ਇਨਫੋਰਮੇਸ਼ਨ ਲੈਣੇ ਆ ਕਿਉਂਕਿ ਅੱਗੇ ਅਸੀਂ ਇੱਕ ਵਲੌਗ ਬਣਾਇਆ ਟਰੈਕਿੰਗ ਤੇ, ਉਹ ਸਾਡੇ ਆਈਡੀਏ ਸੀ ਲੇਕਿਨ ਇਹ ਪਿਛਲੇ ਅਰਸੇ ਤੋਂ ਕਰ ਰਹੇ ਨੇ ਔਰ ਇਹਨਾਂ ਕੋਲ ਜਿਹੜਾ ਤਜਰਬਾ ਐਕਸਪੀਰੀਅੰਸ ਹੈ ਉਹ ਅਸੀਂ ਲੈਣਾ ਚਾਹੁੰਦੇ ਹਾਂ ਕਿ ਕੀ ਹੈ ਔਰ ਤੁਹਾਡੇ ਤੱਕ ਸ਼ੇਅਰ ਕਰਨਾ ਚਾਹੁੰਦੇ ਹਾਂ ਕਿ ਵਾਕਈ ਹਕੀਕਤ ਕੀ ਹੈ। जी अस्सलाम वालेकुम। वालेकुम सलाम रहमतुल्लाह वबरकातुहू। जी तारक भाई, जी सर की हाल चाल है? ठीक ठाक अल्हम्दुलिल्लाह। सर कदों तो तशरीफ लेके आए हो? हाँ जी, काफ़ी दिन हो गए ने आया तो ट्रकिंग ਦਾ ਹੈ ਕਿ ਕਾਫੀ ਦੇਰ ਤੋਂ ਮੈਂ ਕਰ ਰਿਹਾ, ਤਕਰੀਬਨ 10-12 ਸਾਲ ਤੋਂ। ਤੁਸੀਂ ਕਦੋਂ ਦੇ ਅਮਰੀਕਾ ਕਦੋਂ ਦੇ ਆਏ? ਹਾਂ, ਮੈਂ ਦੱਸਣਾ ਨਾ ਸਾਰਾ ਕੁਝ। ਜੀ ਤੇ ਪਹਿਲੇ ਮੈਂ 92 ਦੇ ਵਿੱਚ ਅਮਰੀਕਾ ਆਇਆ ਜੀ ਤੇ ਪਹਿਲੇ ਜਾਬਾਂ ਕੀਤੀਆਂ ਨੇ ਸਟੋਰਾਂ ਵਗੈਰਾ ਤੇ। जी ਉਸ ਤੋਂ ਬਾਅਦ ਦੌੜ ਭੱਜ ਲਾ ਕੇ ਪਤਾ ਲੱਗਿਆ ਜੀ ਟੈਕਸੀ ਦਾ ਬਿਜ਼ਨਸ ਅੱਛਾ ਹੈ जी ਤੇ ਟੈਕਸੀ ਦਾ ਲਾਇਸੈਂਸ ਬਣਾਇਆ। ਕੁਛ ਦੇਰ ਇੱਥੇ ਨਿਊਯਾਰਕ ਸਿਟੀ 'ਚ ਟੈਕਸੀ ਵੀ ਚਲਾਈ ਹੈ। ਉਹ ਇੱਥੇ ਮੈਡਾਲੀਅਨ ਸਿਸਟਮ ਤੇ ਟੈਕਸੀ ਚੱਲਦੀ ਹੈ, ਜਿਹਨੂੰ ਨੰਬਰ ਪਲੇਟ ਲੱਗੀ ਹੁੰਦੀ ਹੈ, ਜਿਹਨੂੰ ਪਰਮਿਟ ਕਹਿੰਦੇ ਨੇ। जी ਉਹ ਵੀ ਫਿਰ ਲਿਆ ਕੁਛ ਦੇਰ। ਤੇ ਕੋਈ ਕੰਮ ਦਾ ਉਹਦੇ ਵਿੱਚ ਆਏ ਕਿ ਟੈਕਸੀ ਦਾ ਜਿਹੜਾ ਕੰਮ ਹੈ ਅਮਰੀਕਾ ਦੇ ਵਿੱਚ, ਪੈਸੇ ਤਾਂ ਉਹਦੇ 'ਚ ਹੈ ਨੇ ਥੋੜ੍ਹੇ ਬਹੁਤ, ਮਗਰ ਆਏ ਕਿ ਬੜਾ ਪ੍ਰੈਸ਼ਰ ਵਾਲਾ ਕੰਮ ਹੈ, ਦੌੜ ਭੱਜ ਬਹੁਤੀ ਹੈ, ਪੈਸੇ ਥੋੜ੍ਹੇ ਨੇ। अच्छा ਫਿਰ ਆਵੇ ਕਿ ਕਿਦੋਂ ਮੈਨੂੰ ਪਤਾ ਲੱਗਿਆ ਕਿ ਇੱਥੇ ਟਰੱਕਿੰਗ ਦਾ ਕੰਮ ਅੱਛਾ ਹੈ, ਟਰੱਕ ਡਰਾਈਵਰ ਦਾ। ਤੇ ਫਿਰ ਉਹਦਾ ਲਾਇਸੈਂਸ ਬਣਾਇਆ। ਕੁਛ ਦੇਰ, ਕਾਫੀ ਦੇਰ ਤੋਂ ਫਿਰ ਉਹ ਕੁਛ ਦੇਰ ਜਦੋਂ ਟਰੱਕ ਦੇ ਵਿੱਚ ਵੜਿਆ ਤੇ ਪਤਾ ਲੱਗਿਆ ਕਿ ਵਾਕਈ ਇਹਦੇ ਵਿੱਚ ਪੈਸੇ। ਜ਼ਾਹਿਰ ਅਮਰੀਕਾ ਆਇਆ, ਇੱਥੇ ਹਰ ਬੰਦੇ ਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਅੱਛੇ ਤੋਂ ਅੱਛੇ ਪੈਸੇ ਕਮਾਈਏ। ਨਹੀਂ, ਇਹਦੇ ਵਿੱਚ ਹੁਣ ਸਵਾਲ ਇੱਕ ਮੈਂ ਹੋਰ ਐਡ ਕਰਾਂ ਨਾ ਜੀ ਕਿ ਤੁਸੀਂ ਜਿਸ ਤਰ੍ਹਾਂ ਯੈਲੋ ਕੈਬ ਦੀ ਗੱਲ ਕਰ ਰਹੇ ਹੋ ਨਾ ਟੈਕਸੀ, ਜੀ ਉਹਦੇ ਲਾਇਸੈਂਸ ਵਾਸਤੇ ਉਦੋਂ 2 ਹਫ਼ਤੇ ਦੀਆਂ ਕਲਾਸਾਂ ਲੈਣੀਆਂ ਪੈਂਦੀਆਂ ਜੀ। ਹਾਂਜੀ। ਟਰੱਕ ਦੇ ਲਾਇਸੈਂਸ ਦਾ ਕੀ ਪ੍ਰੋਸੈਸ ਹੈ? ਅੱਛਾ ਜੀ, ਹਾਂ। ਟਰੱਕ ਦਾ ਯੈਲੋ ਦਾ ਹੈ ਕਿ ਉਹਦਾ ਪਹਿਲੇ, ਉਦੋਂ ਹੁਣ ਤਾਂ ਬਦਲ ਗਿਆ, ਉਦੋਂ ਸਿਸਟਮ ਇਹ ਹੁੰਦਾ ਸੀ ਜੀ ਕਿ ਤੁਸੀਂ ਫਿੰਗਰਪ੍ਰਿੰਟ ਕਰਾਉਣੇ ਨੇ, TLC ਦਾ ਇਮਤਿਹਾਨ ਪਾਸ ਕਰਨਾ, ਕਲਾਸਾਂ ਲੈਣੀਆਂ ਨੇ, ਫਿਰ ਇਮਤਿਹਾਨ ਪਾਸ ਕਰਨਾ। ਤੇ ਇਸ ਤਰ੍ਹਾਂ ਉਹਦਾ ਹੈਕ ਲਾਇਸੈਂਸ ਤੁਹਾਨੂੰ ਕਹਿੰਦੇ ਸੀ ਬਣਦਾ ਸੀ। ਜੀ ਟਰੱਕ ਦਾ ਇਹ ਕਿ ਟਰੱਕ ਦਾ ਲਾਇਸੈਂਸ DMV ਇਸ਼ੂ ਕਰਦੀ ਹੈ, CDLA ਉਹਨੂੰ ਕਹਿੰਦੇ ਨੇ। ਉਹਦੇ ਵਾਸਤੇ ਪਹਿਲੇ ਰਿਟਨ ਟੈਸਟ ਪਾਸ ਕਰਨਾ ਪੈਂਦਾ। ਸਹੀ ਉਹਦੇ ਵੀ ਮੇਰਾ ਖਿਆਲ ਹੈ ਕੋਈ 4-5 ਸੈਕਸ਼ਨ ਹੁੰਦੇ ਨੇ, ਜਨਰਲ ਨੌਲੇਜ, ਏਅਰ ਬ੍ਰੇਕ, ਕੰਬੀਨੇਸ਼ਨ। ਜਿਹੜਾ ਟਰੈਕਟਰ ਟ੍ਰੇਲਰ 53 ਫੁੱਟ ਦਾ ਜਿਹੜਾ ਟਰਾਲਾ ਹੈ ਜੀ ਉਹਨੂੰ ਚਲਾਉਣ ਵਾਸਤੇ ਤੁਹਾਨੂੰ ਜਨਰਲ ਨੌਲੇਜ, ਕੰਬੀਨੇਸ਼ਨ ਤੇ ਏਅਰ ਬ੍ਰੇਕ, ਇਹ 3 ਸੈਕਸ਼ਨ DMV ਦੇ ਪਾਸ ਕਰਨੇ ਪੈਂਦੇ ਨੇ। ਸਹੀ ਹੈ ਉਹਦੇ ਬਾਅਦ ਤੁਹਾਨੂੰ ਇਸ਼ੂ ਹੋ ਜਾਂਦਾ ਲਰਨਰ ਪਰਮਿਟ। ਜੀ ਲਰਨਰ ਪਰਮਿਟ ਦਾ ਇਹ ਮਤਲਬ ਹੈ ਕਿ ਤੁਸੀਂ ਹੁਣ ਟ੍ਰੇਨਿੰਗ ਕਰ ਸਕਦੇ ਹੋ। ਜੀ ਤੁਸੀਂ ਕਿਸੇ ਬੰਦੇ ਨਾਲ ਕਿਸੇ ਸਕੂਲ ਦੇ ਵਿੱਚ ਜਾ ਕੇ ਤੇ ਤੁਸੀਂ ਐਜ਼ ਏ ਸਟੂਡੈਂਟ ਉਹਨਾਂ ਦੇ ਟਰੱਕ ਨਾਲ ਇੰਸਟਰਕਟਰ ਬਹਿ ਜਾਂਦਾ, ਉਹ ਤੁਹਾਨੂੰ ਟਰੱਕ ਚਲਾਉਣਾ ਸਿਖਾਉਂਦਾ। ਨਹੀਂ, ਹੁਣ ਮੈਂ ਪਹਿਲੇ ਲਰਨਰ ਪਰਮਿਟ ਤੇ ਆਉਣਾ ਹਾਂਜੀ, ਕਿ ਲਰਨਰ ਪਰਮਿਟ ਤੁਸੀਂ ਕਹਿ ਰਹੇ ਹੋ ਕਿ 3 ਉਹਦੇ ਸੈਕਸ਼ਨ ਸੈਕਸ਼ਨ ਨੇ। ਜੀ। क्या ਤੁਸੀਂ ਇਹ ਅਲੱਗ-ਅਲੱਗ ਵੀ ਕਰ ਸਕਦੇ ਹੋ ਔਰ ਇਹ ਕਿਤਨਾ ਮੁਸ਼ਕਲ ਹੈ? ਇਹਦਾ ਤਰੀਕਾ ਕੀ ਹੈ? ਹਾਂਜੀ, ਉਹ ਇਹ ਵੇ ਕਿ 3 ਚੈਪਟਰ ਨੇ, ਸਮਝਿਆ ਤੁਸੀਂ। ਜਨਰਲ ਨੌਲੇਜ ਜਿਹੜਾ ਉਹ ਸਭ ਤੋਂ ਮੁਸ਼ਕਲ ਹੈ, ਜੀ ਉਹ ਇੱਕ ਹੈ ਵੀ ਸਭ ਤੋਂ ਲੈਂਥੀ ਹੈ, ਵੱਡਾ ਹੈ। ਜੀ ਕੰਬੀਨੇਸ਼ਨ ਤੇ ਜਿਹੜਾ ਉਹ ਏਅਰ ਬ੍ਰੇਕਸ, ਉਹ ਐਡਾ ਵੱਡਾ, ਮੈਂ ਚੰਦ ਸਫ਼ਿਆਂ ਦੇ ਚੈਪਟਰ ਨੇ। ਸਹੀ ਹੈ ਲੇਕਿਨ ਤੁਸੀਂ ਜਾ ਕੇ ਅਗਰ ਟੈਸਟ ਦਿੱਤਾ, ਜੀ ਇੱਕ ਤੁਸੀਂ ਪਾਸ ਕਰ ਲਿਆ, ਦੋਵਾਂ 'ਚ ਫੇਲ ਹੋ ਗਏ ਹੋ, ਤੇ ਉਹ ਦੁਬਾਰਾ ਤੁਸੀਂ ਉਹ ਜਿਹੜਾ ਪਾਸ ਹੋ ਗਿਆ ਉਹਦਾ ਨਹੀਂ ਦੇਣਾ। ਸਹੀ ਉਹ ਸ਼ਾਇਦ 1 ਜਾਂ 2 ਅਟੈਂਪਟ ਦੇ ਵਿੱਚ ਤੁਸੀਂ ਕਲੀਅਰ ਕਰਨਾ ਹੁੰਦਾ। ਠੀਕ ਹੋ ਗਿਆ ਤੇ ਉਹਦੇ ਬਾਅਦ ਅਗਰ ਤੁਸੀਂ ਫਰਜ਼ ਕਰੋ 2 ਅਟੈਂਪਟਾਂ 'ਚ 3 ਚੈਪਟਰ ਕਲੀਅਰ ਕਰ ਲੈਣੇ ਜੀ ਤੇ ਫਿਰ ਤੁਹਾਨੂੰ ਉਹ ਦੇ ਦੇਣਗੇ ਲਰਨ। ਲਰਨਰ ਪਰਮਿਟ। ਤੇ ਇਹ ਤੁਸੀਂ ਆਪੋ ਡਾਇਰੈਕਟ ਜਾ ਕੇ ਵੀ ਕਰ ਸਕਦੇ ਹੋ ਜਾਂ ਕਿਸੇ ਸਕੂਲ ਦੇ ਥਰੂ ਕਰਨਾ ਹੁੰਦਾ? ਮੋਸਟਲੀ ਤੇ ਡਾਇਰੈਕਟ ਹੀ ਹੁੰਦਾ। ਸਹੀ ਹੈ ਉਹਦੇ ਕੁਐਸਚਨ ਆਨਸਰ ਲੱਭ ਜਾਂਦੇ ਨੇ ਸਕੂਲਾਂ ਤੋਂ, ਠੀਕ ਹੈ ਆਨਲਾਈਨ ਵੀ ਸ਼ਾਇਦ ਮਿਲ ਜਾਂਦੇ ਨੇ ਅੱਜ ਕੱਲ੍ਹ, ਸਹੀ ਗੂਗਲ ਕੀਤੇ ਆ। ਤੇ ਉਹ ਮੈਂ ਤਿੰਨਾਂ ਦੇ ਮਿਲਾ ਕੇ ਕੋਈ 300 ਸਵਾਲ ਹੁੰਦੇ ਨੇ।
ਠੀਕ ਹੈ ਉਹ ਅਗਰ ਤਿਆਰੀ ਬੰਦਾ ਕਰ ਲਵੇ ਤੇ ਐਡਾ ਪੜ੍ਹਿਆ ਲਿਖਿਆ 10 ਜਮਾਤਾਂ ਬੰਦਾ ਪੜ੍ਹਿਆ ਹੋਏ 12 ਜਮਾਤਾਂ ਤੇ ਉਹ ਆਸਾਨੀ ਨਾਲ ਪਾਸ ਕਰ ਲੈਂਦਾ ਸਹੀ ਹੈ ਤੇ ਉਹਦੇ ਬਾਅਦ ਤੁਹਾਡੀ ਟ੍ਰੇਨਿੰਗ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਸਕੂਲ ਵਿੱਚ ਸਕੂਲ ਦੇ ਵਿੱਚ ਉਹਨਾਂ ਨੇ ਤੁਹਾਨੂੰ ਸਿਖਾਉਣਾ ਹੈ। ਅੱਛਾ ਇੱਥੇ ਆ ਬੜਾ ਇੰਪੋਰਟੈਂਟ ਹੈ ਕਿ ਜਿਹੜੀ ਟ੍ਰੇਨਿੰਗ ਹੈ ਨਾ ਉਹ ਕਿਸੇ ਅੱਛੇ ਅਮਰੀਕਨ ਸਕੂਲ ਤੋਂ ਲਈ ਜਾਏ ਗੋਰਿਆਂ ਦੇ ਸਕੂਲ ਤੋਂ ਥੋੜ੍ਹੀ ਜਿਹੀ ਮਹਿੰਗੀ ਤਾਂ ਹੁੰਦੀ ਹੈ ਮਗਰ ਉਹ ਤੁਹਾਨੂੰ ਇਹਦੀ ਬੇਸਿਕ ਹਰ ਚੀਜ਼ ਸਿਖਾ ਦਿੰਦੇ ਨੇ ਤੁਹਾਨੂੰ ਟਰੱਕ ਚਲਾਉਣਾ ਬਿਲਕੁਲ ਬੈਕ ਲਾਣੀ ਡਾਕ ਲਾਣੀ ਪੈਰਲ ਪਾਰਕਿੰਗ ਕਰਨਾ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਉਹ ਤੁਹਾਨੂੰ ਯਾਨੀ ਕਿ ਬਾਅਦ ਦੇ ਵਿੱਚ ਰੋਡ 'ਤੇ ਜਾ ਕੇ ਪ੍ਰੋਬਲਮ ਨਹੀਂ ਹੁੰਦੀ ਸਹੀ ਹੈ ਠੀਕ ਹੈ ਨਾ ਕਿਉਂਕਿ ਜਦੋਂ ਤੁਸੀਂ ਟਰੱਕ ਚਲਾਉਂਦੇ ਹੋ ਤੇ ਦੋ ਦੇ ਵਿੱਚ ਮਸਲੇ ਆਉਂਦੇ ਨੇ ਜੀ ਕਿ ਜਿੱਥੇ ਲੋਡ ਚੁੱਕਣ ਜਾਣਾ ਹੈ ਉੱਥੇ ਤੁਸੀਂ ਡਾਕ ਲਾਣੀ ਹੈ ਠੀਕ ਹੈ ਉਹ ਜਗ੍ਹਾ ਤੰਗ ਹੁੰਦੀ ਹੈ ਬਲਕਿ ਕਈ ਦਫਾ ਬਹੁਤ ਤੰਗ ਹੁੰਦੀ ਹੈ ਉੱਧਰ ਵੀ ਟਰੱਕ ਹੁੰਦਾ ਉੱਧਰ ਵੀ ਟਰੱਕ ਹੁੰਦਾ ਵਿਚਕਾਰ ਦੋ ਟਰੱਕਾਂ ਦੇ ਵਿੱਚ ਤੁਸੀਂ ਲਾਉਣਾ ਠੀਕ ਹੈ ਉਹ ਇਹ ਚੀਜ਼ਾਂ ਤੁਹਾਨੂੰ ਜਿਹੜੇ ਗੋਰਿਆਂ ਦੇ ਸਕੂਲ ਨੇ ਇਹ ਤੁਹਾਨੂੰ ਸਿਖਾ ਕੇ ਭੇਜਦੇ ਨੇ ਇਹ ਤੁਹਾਨੂੰ ਆਪਣੇ ਸਕੂਲਾਂ 'ਚ ਉਹਦੀ ਬਾਰ-ਬਾਰ ਟ੍ਰੇਨਿੰਗ ਕਰਾਉਂਦੇ ਨੇ ਸਹੀ ਹੈ ਜ਼ਿਆਦਾ ਫਿਰ ਜਦੋਂ ਤੁਸੀਂ ਰੋਡ 'ਤੇ ਜਾਂਦੇ ਹੋ ਤੁਹਾਨੂੰ ਇਹਨਾਂ ਚੀਜ਼ਾਂ 'ਚ ਟਰਬਲ ਨਹੀਂ ਆਉਂਦੀ ਤੇ ਜੇ ਕਿਸੇ ਜੀ ਥੋੜ੍ਹਾ ਜਿਹਾ ਹਲਕੇ ਸਕੂਲ ਤੋਂ ਲਿਆ ਹੋਏ ਤੇ ਉਹ ਹੈ ਕਿ ਤੁਹਾਨੂੰ ਯਾਨੀ ਆਏਰਾ ਫੇਰੀ ਕਰਕੇ ਲਾਇਸੈਂਸ ਲੈ ਦਿੰਦੇ ਨੇ ਤੇ ਲੇਕਿਨ ਇਹ ਹੁੰਦਾ ਕਿ ਰੋਡ 'ਤੇ ਜਾ ਕੇ ਫਿਰ ਤੁਹਾਨੂੰ ਪ੍ਰੋਬਲਮ ਹੁੰਦੀ ਹੈ ਜਿਹੜੇ ਟਰੱਕ ਸਟਾਪ 'ਤੇ ਗਏ ਹੋ ਉੱਥੇ ਤੁਸੀਂ ਟਰੱਕ ਲਾਉਣਾ ਹੈ ਤੁਹਾਡੇ ਕੋਲ ਟਰੱਕ ਨਹੀਂ ਲੱਗਦਾ ਡਾਕ 'ਤੇ ਲਾਉਣਾ ਉੱਥੇ ਡਾਕ ਨਹੀਂ ਲੱਗਦੀ ਇਹ ਮਸਲੇ ਸ਼ੁਰੂ ਦੇ ਵਿੱਚ ਬੰਦੇ ਨੂੰ ਫਿਰ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਨੇ 6 ਮਹੀਨੇ ਯਾਨੀ ਜਦੋਂ ਤੱਕ ਤੁਹਾਡਾ ਉਹ 'ਚ ਹੱਥ ਨਹੀਂ ਖੁੱਲ ਜਾਂਦਾ ਸਹੀ ਜੀ ਇਹ ਜਦੋਂ ਤੁਸੀਂ ਲਾਇਸੈਂਸ ਲੈਂਦੇ ਹੋ ਜੀ ਗੋਰਿਆਂ ਕੋਲੋਂ ਜਾ ਕੇ ਤੇ ਉਹਦਾ ਵੀ ਤਰੀਕਾ ਇਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਲਰਨਰ ਪਰਮਿਟ ਦਾ ਕਿ ਤੁਸੀਂ ਅਗਰ ਰੋਡ 'ਚੋਂ ਫੇਲ ਹੋ ਗਏ ਹੋ ਤਾਂ ਸਿਰਫ ਰੋਡ ਦਾ ਦੁਬਾਰਾ ਦੇਣਾ ਹੈ ਜਾਂ ਸਾਰਾ ਪ੍ਰੋਪਰ ਦੁਬਾਰਾ ਦੇਣਾ ਹੈ ਉਹਦੇ ਵਿੱਚ ਵੀ 2-3 ਨੇ ਮੇਰਾ ਖਿਆਲ ਹੈ ਨਹੀਂ ਉਹਦੇ ਵਿੱਚ ਇਹ ਹੁੰਦਾ ਕਿ ਜਦੋਂ ਤੁਸੀਂ ਸਕੂਲ ਦੇ ਵਿੱਚ ਜਾਂਦੇ ਹੋ ਉਹ ਤੁਹਾਨੂੰ ਤਿਆਰੀ ਕਰਾਉਂਦੇ ਨੇ ਰੋਡ ਟੈਸਟ ਦੀ ਜੀ ਰੋਡ ਟੈਸਟ ਦੇ ਵੀ 2-3 ਪੋਰਸ਼ਨ ਨੇ ਪਹਿਲੇ ਇੱਕ ਇਨਸਪੈਕਸ਼ਨ ਹੁੰਦੀ ਹੈ ਜੀ ਉਹ ਤੁਸੀਂ ਟਰੱਕ ਦੇ ਦੁਆਲੇ ਫਿਰ ਮੈਂ ਮੁਖਤਲਿਫ ਸਟੇਟਾਂ ਦਾ ਮੁਖਤਲਿਫ ਲੇਕਿਨ ਬੇਸਿਕ ਇਹੀ ਹੈ ਕਿ ਟਰੱਕ ਦੇ ਦੁਆਲੇ ਉਹਨਾਂ ਤੁਹਾਨੂੰ ਫੇਰਨਾ ਸਾਰਾ ਉਹਨਾਂ ਨੇ ਉਹਨਾਂ ਪੁੱਛਣਾ ਤੁਸੀਂ ਉਹਨੂੰ ਦੱਸਣਾ ਉਹਨੇ ਨਹੀਂ ਪੁੱਛਣਾ ਜੀ ਤੁਸੀਂ ਉਹਨੂੰ ਫਿਰੀ ਜਾਣਾ ਦੱਸੀ ਜਾਣਾ ਜਿਹੜੇ ਪਹਿਲੇ ਸਟੀਅਰਿੰਗ ਵੀਲ ਤੋਂ ਸ਼ੁਰੂ ਹੋ ਗਏ ਟਾਇਰ ਦੇ ਬਾਰੇ ਤੁਹਾਨੂੰ ਦੱਸਣਾ ਉਹ ਨਟ ਬੋਲਟਾਂ ਦੇ ਬਾਰੇ ਦੱਸਣਾ ਫਿਰ ਤੁਸੀਂ ਨਾਲ ਹੀ ਰਾਈਟ ਮੁੜ ਜਾਣਾ ਵਿੰਡਸ਼ੀਲਡ ਦੇ ਬਾਰੇ 'ਚ ਹੁੱਡ ਦੇ ਬਾਰੇ 'ਚ ਇਸ ਤਰ੍ਹਾਂ ਹੈੱਡ ਲਾਈਟਾਂ ਅਤੇ ਕਲੀਅਰੈਂਸ ਲਾਈਟਾਂ ਫਿਰ ਮੁੜ ਜਾਣਾ ਅੱਗੇ ਇਸ ਤਰ੍ਹਾਂ ਕਰਦਿਆਂ ਉਹ ਟਰੱਕ ਦੀ ਬੇਸਿਕਲੀ ਇਨਸਪੈਕਸ਼ਨ ਕਰਨੀ ਹੈ ਤੇ ਉਹਨੂੰ ਤੁਹਾਨੂੰ ਦੱਸਣਾ ਕਿ ਤੁਸੀਂ ਦੱਸਣਾ ਕਿ ਟਾਇਰ ਦੇ ਕੋਈ ਪ੍ਰੋਬਲਮ ਨਹੀਂ ਕੋਈ ਕੱਟ ਨਹੀਂ ਟਾਇਰ ਦੀ ਜਿਹੜੀ ਉਹ ਹਾਈਟ ਹੈ ਜਾਂ ਉਹਦਾ ਜਿਹੜਾ ਰਬੜ ਹੈ ਉਹਦੀ ਪ੍ਰੋਪਰ ਸਾਈਜ਼ ਹੈ ਹਾਂਜੀ ਤੁਸੀਂ ਅੱਗੇ ਚੱਲਣਾ ਫਿਊਲ ਟੈਂਕ ਦੇ ਬਾਰੇ ਤੁਸੀਂ ਉਹ ਇੱਕ ਉਹਨਾਂ ਦਾ ਟੈਕਨੀਕਲ ਜਿਹਾ ਹੈ ਕਿ ਫਿਊਲ ਟੈਂਕ ਦਾ ਢੱਕਣ ਸਿਕਿਉਰ ਹੈ ਥੱਲੇ ਵੜ ਜਾਣਾ ਤੁਹਾਨੂੰ ਦੱਸਣਾ ਕਿ ਫਿਫਥ ਵੀਲ ਜਿਹੜਾ ਉਹ ਲਾ ਕੇ ਠੀਕ ਹੈ ਲੈਂਡਿੰਗ ਗੇਅਰ ਜਿਹੜਾ ਉਹ ਪ੍ਰੋਪਰ ਉੱਪਰ ਹੈ ਅੱਗੋਂ ਨਾਲ ਤੁਸੀਂ ਟੁਰੀ ਜਾਣ ਨਾਲ ਦੱਸੀ ਜਾਣਾ ਕਿ ਟ੍ਰੇਲਰ ਜਿਹੜਾ ਉਹਨੂੰ ਕੋਈ ਡੈਮੇਜ ਨਹੀਂ ਹੈ ਇਸ ਤਰ੍ਹਾਂ ਦੀਆਂ ਚੀਜ਼ ਬਾਅਦ ਨਾਲ ਟੁਰੀ ਜਾਣਾ ਅੱਗੇ ਪੂਰੀ ਟਰੱਕ ਟ੍ਰੇਲਰ ਦੀ ਇਨਸਪੈਕਸ਼ਨ ਕਰਨੀ ਹੈ ਹੁਣ ਤੁਸੀਂ ਇਨਸਪੈਕਸ਼ਨ ਕਰ ਲਈ ਹਾਂ ਹੁਣ ਦੂਜਾ ਸਟੈਪ ਇਹਦਾ ਕੀ ਉਹਨੇ ਦੇ ਵਿੱਚ ਤੁਸੀਂ ਡਰਾਈਵਿੰਗ ਸੀਟ ਤੇ ਚੱਲ ਜਾਣਾ ਠੀਕ ਹੋ ਗਿਆ ਡਰਾਈਵਿੰਗ ਸੀਟ ਤੇ ਚੱਲ ਜਾਣਾ ਉਹਨੇ ਇੱਕ ਦਫਾ ਉਹ ਤੁਹਾਡੀ ਜਿਹੜੀ ਟਰੱਕ ਦੀਆਂ ਬ੍ਰੇਕਾਂ ਦਾ ਉਹਨੇ ਟੈਸਟ ਲੈਣਾ ਤੁਸੀਂ ਉਹਨੇ ਨਹੀਂ ਤੁਹਾਨੂੰ ਕੁਝ ਵੀ ਕਹਿਣਾ ਉਹ ਤੁਹਾਨੂੰ ਆਪ ਹੀ ਕਰਕੇ ਦੱਸਣਾ ਠੀਕ ਹੈ ਇੱਕ ਉਹ ਜਿਹੜੀਆਂ ਬ੍ਰੇਕਾਂ ਹੁੰਦੀਆਂ ਨੇ ਪਹਿਲੇ ਕਿ ਲੋ ਏਅਰ ਦਾ ਤੁਸੀਂ ਸਟਾਰਟ ਕਰਕੇ ਏਅਰ ਬਿਲਡ ਕਰਕੇ ਟਰੱਕ ਬੰਦ ਕਰ ਦੇਣਾ ਫਿਰ ਉਹ ਪੈਡਲ ਦਬਾਈ ਜਾਣਾ ਏਅਰ ਜਦੋਂ ਨਿਕਲ ਕੇ ਮੇਰਾ ਖਿਆਲ 50 ਜਾਂ 60 PSI ਤੇ ਆਉਣੀ ਹੈ ਤੇ ਉਹ ਅਲਾਰਮ ਬੋਲ ਪੈਣਾ ਸਹੀ ਹੈ ਤੁਹਾਨੂੰ ਦੱਸਣਾ ਕਿ ਅਲਾਰਮ ਕੰਮ ਕਰ ਰਿਹਾ ਫਿਰ ਤੁਸੀਂ ਏਅਰ ਬਿਲਡ ਕਰਨੀ ਹੈ ਫਿਰ ਤੁਸੀਂ ਪਿਛਲੀਆਂ ਜਿਹੜੀਆਂ ਦੋਵੇਂ ਬ੍ਰੇਕਾਂ ਨੇ ਉਹ ਰਿਲੀਜ਼ ਕਰਕੇ ਤੇ ਉਹ ਜਿਹੜੀ ਹੈਂਡ ਵਾਲੀ ਬ੍ਰੇਕ ਉਹਨੂੰ ਲਾ ਕੇ ਤੇ ਟਰੱਕ ਨੂੰ ਤੁਸੀਂ ਥੋੜ੍ਹਾ ਜਿਹਾ ਗੇਅਰ 'ਚ ਪਾ ਕੇ ਦੱਸਣਾ ਕਿ ਯਾਰ ਨਹੀਂ ਚੱਲਦਾ ਬ੍ਰੇਕ ਨੂੰ ਜਿਹੜਾ ਅੰਗੇਜ ਹੈ ਉਹਨੂੰ ਟਰੱਕ ਨੂੰ ਹਿੱਲਣ ਨਹੀਂ ਦੇ ਰਹੀ ਸਹੀ ਹੈ ਇਸ ਤਰ੍ਹਾਂ ਹੀ ਤੁਸੀਂ ਜਿਹੜੀ ਟ੍ਰੇਲਰ ਦੀ ਬ੍ਰੇਕ ਹੈ ਉਹਨੂੰ ਰਿਲੀਜ਼ ਕਰ ਦੇਣਾ ਟਰੱਕ ਦੀ ਬ੍ਰੇਕ ਜਿਹੜੀ ਉਹਨੂੰ ਲੱਗਿਆ ਰਹਿਣ ਦੇਣਾ ਅਤੇ ਤੁਸੀਂ ਗੇਅਰ ਦੇ ਵਿੱਚ ਪਾ ਕੇ ਉਹਨੂੰ ਦਿਖਾਉਣਾ ਕਿ ਇਹ ਬ੍ਰੇਕ ਵੀ ਅੰਗੇਜ ਹੈ ਇਸ ਤਰ੍ਹਾਂ ਤਿੰਨੇ ਬ੍ਰੇਕਾਂ ਦਾ ਉਹਨੂੰ ਟੈਸਟ ਲੈਣਾ ਠੀਕ ਹੈ ਉਹਦੇ ਬਾਅਦ ਉਹਨੇ ਫਿਰ ਤੁਹਾਨੂੰ ਤੋਰ ਲੈਣਾ ਰੋਡ 'ਤੇ ਸਹੀ ਹੈ ਜਦੋਂ ਤੁਸੀਂ ਰੋਡ 'ਤੇ ਜਾਣਾ ਰੋਡ 'ਤੇ ਵੀ ਉਹਨੂੰ ਤੁਸੀਂ ਹਰ ਚੀਜ਼ ਦਾ ਦੱਸਣਾ ਜਿਵੇਂ ਸੜਕ ਦੇ ਉੱਤੇ ਅਗਰ ਕੋਈ ਪੈਥ ਹੋਲ ਜਾਂ ਟੋਇਆ ਆ ਗਿਆ ਉਹਦੇ ਬਾਰੇ ਤੁਸੀਂ ਉਹਨੂੰ ਦੱਸਣਾ ਕਿ ਪੈਥ ਹੋਲ ਇਨ ਦਾ ਰੋਡ ਹੈਜ਼ਰਡ ਜਦੋਂ ਕੋਈ ਬ੍ਰਿਜ ਆਇਆ
ਉਹਦੇ ਬਾਰੇ ਦੱਸਣਾ ਹੈ। ਅਗਰ ਬ੍ਰਿਜ ਦੇ ਉੱਤੇ ਹਾਈਟ ਮਾਰ ਕੇ ਤੇ ਤੁਸਾਂ ਦੱਸਣਾ ਹੈ ਕਿ ਐਨੇ ਫੁੱਟ ਬਾਈ ਐਨੇ ਇੰਚ ਦੀ ਐਵਰੇਜ ਹੈ। ਫਿਰ ਉੱਥੇ ਠੀਕ ਲਿਖਿਆ 14.6 ਤੁਸਾਂ ਦੱਸਣਾ ਬ੍ਰਿਜ ਹਾਈਟ 14.6। ਸਹੀ ਹੈ ਅਗਰ ਬ੍ਰਿਜ ਤੇ ਕੋਈ ਹਾਈਟ ਨਹੀਂ ਲਿਖੀ ਤੇ ਉਹ ਇੱਕ ਰੈਗੂਲਰ ਬ੍ਰਿਜ ਜਿਹੜਾ 13.6 ਇੰਚ ਤੋਂ ਜ਼ਿਆਦਾ ਹੈ, ਸਹੀ ਹੈ ਫਿਰ ਤੁਸੀਂ ਇਹ ਦੱਸਣਾ ਹੈ ਕਿ ਅਨਮਾਰਕ ਬ੍ਰਿਜ ਅਬਵ 13.6 ਇੰਚਜ਼। ਸਹੀ ਹੈ ਇੰਜ ਟੁਰੀ ਜਾਣਾ ਹੈ। ਇੰਜ ਹੀ ਅਗਰ ਕੋਈ ਅੱਗੇ ਹਸਪੀਟਲ ਆ ਗਿਆ ਉਹਦੇ ਬਾਰੇ ਵੀ ਦੱਸਣਾ ਹੈ ਕਿ ਹਸਪੀਟਲ ਹੁਣ ਇੰਜ। ਤੁਸੀਂ ਇਨਸਪੈਕਸ਼ਨ ਕਰ ਲਈਏ, ਜੀ ਰੋਡ ਟੈਸਟ ਦੇ ਲਿਆ, ਜੀ। ਉਸ ਤੋਂ ਬਾਅਦ ਲਿਆ ਕੇ ਉਹਨੇ ਤੁਹਾਡੇ ਕੋਲ ਪਾਰਕਿੰਗ ਲਵਾਉਣੀ ਹੈ। ਅੱਛਾ, ਉਹਦੇ ਵਿੱਚ ਹੈ ਕਿ ਮੁਖਤਲਿਫ ਸਟੇਟਾਂ 'ਚ ਮੁਖਤਲਿਫ, ਨਿਊਯਾਰਕ ਸਟੇਟ ਦੇ ਵਿੱਚ ਡਾਕ ਨਹੀਂ ਲਾਉਂਦੇ, ਅੱਛਾ ਰੋਡ ਤੇ ਟੈਸਟ ਲੈਂਦੇ ਨੇ। ਉੱਥੇ ਰੋਡ ਤੇ ਇੱਕ ਜਗ੍ਹਾ ਬਣੀ, ਉਹਨੇ ਉੱਥੇ ਤੁਹਾਡੇ ਕੋਲ ਪੈਰਲ ਪਾਰਕਿੰਗ ਲਵਾਉਣੀ ਹੈ। ਠੀਕ ਹੈ ਰੋਡ ਦੇ ਉੱਤੇ ਸਾਈਡ ਤੇ ਥੋੜੀ ਜਗ੍ਹਾ ਹੈ, ਉਹਨੇ ਤੁਹਾਨੂੰ ਖੜਾ ਕਰਨਾ, ਉਹਨੂੰ ਕਹਿਣਾ ਫਰਜ਼ ਕਰੋ ਤੁਸੀਂ ਸੈਕੰਡ ਲਾਈਨ ਦੇ ਵਿੱਚ, ਜੀ ਉਹਨੇ ਕਹਿਣਾ ਇੱਥੇ ਪੈਰਲ ਪਾਰਕਿੰਗ ਲਾ। ਠੀਕ ਉਹਦਾ ਮਤਲਬ ਇਹ ਹੈ ਕਿ ਟਰੱਕ ਨੂੰ ਇੱਥੋਂ ਪੈਰਲ ਕਰਕੇ ਪਹਿਲੀ ਲਾਈਨ ਦੇ ਵਿੱਚ ਲਾ ਦੇ। ਠੀਕ ਹੋ ਗਿਆ ਅੱਛਾ, ਉਹ ਤੁਸੀਂ ਲਾਣੀ ਹੈ ਪੈਰਲ ਪਾਰਕਿੰਗ ਲਾ ਕੇ, ਉਹਨੇ ਬਾਹਰ ਨਿਕਲ ਕੇ ਉਹਨੂੰ ਤੁਹਾਨੂੰ ਦਿਖਾਉਣਾ ਕਿ ਠੀਕ ਨਿਕਲ ਗਿਆ ਕਿ ਠੀਕ ਹੈ ਠੀਕ ਹੈ। ਬਾਅਦ ਸਟੇਟਾਂ ਦੇ ਵਿੱਚ ਆਏ ਕਿ ਉਹ ਡਾਕ ਲਵਾਉਂਦੇ ਨੇ, ਠੀਕ ਹੈ ਉਹ ਕੋਨਾਂ ਲੱਗੀਆਂ ਹੁੰਦੀਆਂ ਨੇ, ਇੱਥੇ ਤੁਹਾਨੂੰ ਕਹਿਣਗੇ ਐਲ ਬਣਾਓ, ਸਹੀ ਉਹ ਐਲ ਇਸ ਤਰ੍ਹਾਂ ਬਣਦਾ। ਡਿਫਰੈਂਟ ਸਟੇਟਾਂ ਦੇ ਆਪਣੇ ਸਟੇਟਾਂ ਦੇ ਆਪਣੇ ਲਾ ਨੇ। ਆਪਣੇ ਲਾ ਨੇ, ਲੇਕਿਨ ਮੇਰਾ ਇਹਦੇ ਚ ਮੇਨ ਗੱਲ ਕੁਐਸਚਨ ਹੈ ਕਿ ਜੀ। ਅਗਰ ਤੁਸੀਂ ਇਨਸਪੈਕਸ਼ਨ ਫੇਲ ਹੋ ਗਏ ਹੋ ਤਾਂ ਕਿਆ ਉਹ ਤੁਹਾਡੇ ਕੋਲ ਰੋਡ ਟੈਸਟ ਜਾਂ ਦੂਜੀਆਂ ਲੈ ਲੈਣ ਦੇ ਟੈਸਟ? ਨਹੀਂ, ਜਿੱਥੇ ਤੁਸੀਂ ਫੇਲ ਹੋ ਗਏ ਹੋ, ਅਗਰ ਇਨੀਸ਼ੀਅਲ ਦੇ ਵਿੱਚ ਪਹਿਲੇ 'ਚ ਹੀ ਫੇਲ ਹੋ ਗਏ ਹੋ, ਮਸਲ ਇਨਸਪੈਕਸ਼ਨ 'ਚ ਹੀ ਫੇਲ ਹੋ ਗਏ ਹੋ, ਫਿਰ ਉੱਥੇ ਕਹਾਣੀ ਮੁੱਕ। ਨਿਊਯਾਰਕ ਦੇ ਵਿੱਚ ਉਹਨੇ ਅੱਗੇ ਨਹੀਂ ਜਾਣਾ। ਠੀਕ ਹੈ ਠੀਕ ਹੈ ਨਾ। ਮੇਰਾ ਜਦੋਂ ਮੈਂ ਟੈਸਟ ਲਿਆ ਉਦੋਂ ਆਇਆ ਸੀ। ਸਹੀ ਤੇ ਲੇਕਿਨ ਕੈਲੀਫੋਰਨੀਆ 'ਚ ਇਹ ਹੁੰਦਾ ਕਿ ਸਟੈਪ ਬਾਈ ਸਟੈਪ ਪਾਸ ਕਰਦੇ ਨੇ। ਅਗਰ ਤੁਸੀਂ ਅੱਗੇ ਇਨਸਪੈਕਸ਼ਨ ਕਰ ਰਹੀਏ ਹਾਂ ਤੇ ਰੋਡ ਟੈਸਟ ਤੋਂ ਫੇਲ ਹੋ ਫੇਲ ਹੋ ਗਏ, ਗਏ, ਲੇਕਿਨ ਤੁਹਾਡੀ ਇਨਸਪੈਕਸ਼ਨ ਪਾਸ ਅਗਲੀ ਹੋ ਵਾਰ ਗਈ। ਇਨਸਪੈਕਸ਼ਨ ਨਹੀਂ ਹੋਣੀ ਆ। ਪਹਿਲੇ ਐਂ ਸੀ ਕਿ ਹੁਣ ਤਾਂ ਪਤਾ ਨਹੀਂ, ਸ਼ਾਇਦ ਨਾ, ਕਿਉਂਕਿ ਪੁਰਾਣੀ 8-10 ਸਾਲ ਪੁਰਾਣੀ। ਸਾਡਾ ਵਿਲਾਗ ਜਿਹੜਾ ਉਹ ਥੋੜਾ ਲੰਮਾ ਹੋ ਰਿਹਾ। ਇਸ ਪਾਰਟ ਨੂੰ ਅਸੀਂ ਲਾਇਸੈਂਸ ਵਾਲੇ ਨੂੰ ਇੱਥੇ ਖਤਮ ਕਰਨੇ ਆ, ਔਰ ਇਨਸ਼ਾਅੱਲਾ ਅਗਲੇ ਵਿਲਾਗ 'ਚ ਤੁਹਾਨੂੰ ਮਿਲਦੇ ਆ ਪਾਰਟ 2 ਦੇ ਵਿੱਚ। ਬਾਕੀ ਦੀ ਇਨਫੋਰਮੇਸ਼ਨ ਅਸੀਂ ਤੁਹਾਨੂੰ ਅਗਲੇ ਵਿਲਾਗ 'ਚ ਦਿਆਂਗੇ। ਅਗਰ ਸਾਡੀ ਗੱਲਬਾਤ ਚੰਗੀ ਲੱਗੇ, ਲਾਈਕ ਸ਼ੇਅਰ ਔਰ ਸਬਸਕ੍ਰਾਈਬ ਕਰੋ। ਇਨਸ਼ਾਅੱਲਾ ਮਿਲਦੇ ਆ ਅਗਲੇ ਵਿਲਾਗ ਦੇ ਵਿੱਚ। ਅੱਲਾ ਹਾਫਿਜ਼।